ਲੈ ਵੇਖ ਤੇ ਸਹੀ ਕਿਦਾਂ ਲੰਮੀਆਂ ਤਾਣ ਕੇ ਸੁੱਤਾ ਹੋਇਆ, ਕੋਈ ਫਿਕਰ ਨਾ ਫਾਕਾ। ਅੱਬਾ ਕੰਮ ਤੇ ਜਾਂਦਾ ਹੈ, ਇਹਨੂੰ ਪਤਾ ਕਮਾ ਕੇ ਲਿਆ ਕੇ ਦਿੰਦਾ। ਓ ਇਮਲੀ ਉੱਠ ਜਾ। ਓਏ ਆਓ ਉਹ ਅੱਖਾਂ ਖੋਲ ਆਓ ਜੀ। ਮੇਰੀ ਮੌਤ ਦੀ ਹੈ ਦੁਸ਼ਮਣੇ। ਮੈਂ ਮੌਤ ਦਾ ਫਰਿਸ਼ਤਾ ਵਾਂ? ਤੈਨੂੰ ਜਗਾਉਣ ਦਾ ਨਹੀਂ ਪਤਾ ਹੈਗਾ ਕਿਸੇ ਨੂੰ ਕਿੱਦਾਂ ਜਗਾਈਦਾ। ਇਮਲੀ ਸਾਹਿਬ ਉੱਠ ਕੇ ਬਹਿ ਜਾਓ, ਇੰਨਾ ਕੁ ਠੀਕ ਹੈ, ਇਸ ਤੋਂ ਬਿਹਤਰ ਮੈਂ ਨਹੀਂ ਬੋਲ ਸਕਦੀ। ਹਾਂਜੀ ਦੱਸੋ ਕੀ ਤਕਲੀਫ ਹੋਈ ਤੁਹਾਨੂੰ? ਮੈਨੂੰ ਤਾਂ ਕੋਈ ਤਕਲੀਫ ਨਹੀਂ, ਤੈਨੂੰ ਕਿਹੜੀ ਤਕਲੀਫ ਆ? ਕਿਹੜੇ ਤੇਰੇ ਜੋੜਾਂ 'ਚ ਦਰਦ ਹੁੰਦੀ ਜਿਹੜਾ ਤੂੰ ਕੰਮ ਤੇ ਨਹੀਂ ਜਾਂਦਾ? ਤੂੰ ਦੱਸ ਦੇ ਮੈਨੂੰ। ਤੈਨੂੰ ਕੀ ਤਕਲੀਫ ਆ? ਮੈਂ ਪਵਾਂ ਨਾ ਪਵਾਂ, ਤੂੰ ਮੈਨੂੰ ਕੰਮ ਤੇ ਤੂੰ ਜਾਨੀ ਆ। ਤੂੰ ਉਹ ਮੈਂ ਤਾਂ ਨਹੀਂ ਜਾਂਦੀ, ਅੱਬਾ ਜੀ ਤੇ ਕੰਮ ਤੇ ਜਾਂਦਾ ਵਾ ਨਾ। ਅੱਬਾ ਜੀ ਵੇਖ ਲੋ ਰਿਟਾਇਰ ਵੀ ਹੋ ਗਏ ਨੇ ਤੇ ਫਿਰ ਵੀ ਵੇਲਾ ਕੰਮ ਤੇ ਜਾਂਦਾ। ਦਿਹਾੜੀ ਦਾ 5000 ਰੁਪਇਆ ਲਿਆਉਂਦੇ, ਅੱਲਾ ਬਿਹਤਰ ਜਾਣੇ ਪਤਾ ਨਹੀਂ ਕਿਹੜਾ ਕੰਮ ਅੱਬਾ ਜੀ ਕਰਦੇ। ਉਹ ਤੂੰ ਵੀ ਕੋਈ ਕਰ ਲਾ। ਅਸੀਂ ਇਦਾਂ ਦਾ ਕੰਮ ਕਰਾਂਗੇ ਕਿ ਤੈਅ ਹੀ ਬਦਲ ਦੇਵਾਂਗੇ। ਦੇਖ ਸਹੀ ਤੂੰ ਆ ਮੰਜੀ ਦੀ ਤੈਅ ਲਾ ਕੇ ਤੂੰ ਪਿਆ ਵਾ ਬਸ। ਇਹ ਤੈਨੂੰ ਹੁੰਦੀ ਤੈਅ ਲਾਉਣੀ, ਹੋਰ ਨਹੀਂ ਤੂੰ ਕੋਈ ਤੈਅ ਲਾ ਸਕਦਾ। ਤੂੰ ਮਰਨੀ ਹੈ ਮੇਰੇ ਚੋਂ ਨੁਕਸ ਕੱਢਣ ਆਈ। ਖਬਰਦਾਰ ਮੈਨੂੰ ਮਰਨੀ ਗਿਆ ਤੇ ਮੈਂ ਜ਼ੁਬਾਨ ਕੱਟ ਦਿਆਂਗੀ ਤੇਰੀ। ਅੱਛਾ ਨਜਾਇਜ਼ ਹੀ ਜੀਣੀ ਏ। ਮੇਰਾ ਕੀ ਕਸੂਰ ਵਾ ਇਹਦੇ ਵਿੱਚ? ਅੱਬਾ ਜੀ ਦਾ ਹੁਣ ਵਾਕਫ ਵਾ, ਅੱਬਾ ਜੀ ਕੰਮ ਕਰਦੇ ਕਰੀ ਜਾਣ, ਮੈਂ ਕੀ ਕਰਾਂ? ਗੈਰਤ ਖਾ, ਅੱਖਾਂ ਨਾ ਸਾਫ਼ ਕਰ, ਅੱਖਾਂ 'ਚ ਹਿਆ ਰੱਖ। ਉਹ ਕੋਈ ਹਦਾਇਤ ਦੀ ਗੋਲੀ ਖਾ। ਬੰਦੇ ਨੂੰ ਕਹਿਣ ਡਈ ਆ ਤੂੰ ਕਿਦਾਂ ਦਾ ਕੁੰਡੀ ਵਰਗਾ ਮੂੰਹ ਆ, ਤੈਨੂੰ ਇਹ ਨਹੀਂ ਪਤਾ ਲੱਗਣ ਡਿਆ? ਗੈਰਤ ਕਾਦੀ ਖਾਵਾਂ? ਤੇਰੇ ਚਪੇੜ ਮਾਰ ਕੇ ਸਿੱਟ ਦੇਵਾਂ ਤੈਨੂੰ? ਮੈਂ ਦੁਰਮੜ ਦੇ ਮੂੰਹ ਵਾਲਿਆ ਨਹੀਂ, ਮੇਰੀ ਨਾ ਜ਼ੁਬਾਨ ਨਾ ਖਲਾਈ। ਸ਼ੁਕਰ ਕਰ ਮੈਂ ਤੇਨਾਂ ਤਮੀਜ਼ ਨਾ ਬੋਲਣੀ ਆ। ਅੱਛਾ ਹਾਲੇ ਜ਼ੁਬਾਨ ਹਾਂਜੀ, ਖੁੱਲਣੀ ਆ? ਇਹ ਹਾਂਜੀ। ਐਡੀ ਤਾਂ ਹੋਣੀ ਆ, ਇਹ ਖੁੱਲਣੀ ਕਿਸ ਟਾਈਮ ਆ? ਅੱਛਾ ਤੂੰ ਕਿੱਦਣ ਗੈਰਤ ਦੀ ਗੋਲੀ ਤੂੰ ਖਾਣੀ? ਮੈਨੂੰ ਉਦਣ ਦੀ ਤਰੀਕ ਦੱਸ ਦੇ, ਮੈਂ ਉਦਣ ਹੀ ਤੈਨੂੰ ਪੁੱਛਣਾ। ਉਸ ਤੋਂ ਪਹਿਲੇ ਮੈਂ ਨਹੀਂ ਤੈਨੂੰ ਕੁਝ ਪੁੱਛਦੀ। ਮੈਂ ਕਿੱਦਣ ਖਾਣੀ? ਹਾਂਜੀ ਮੈਂ ਉਦਣ ਹੀ ਖਾਣੀ ਆ ਕਿ ਜਿੱਦਣ ਤੇਰੇ ਭਰਾਵਾਂ ਨੂੰ ਮੈਂ ਪੁੱਛਣਾ ਕਿ ਆ ਜਿਹੜੀ ਬਰਾਉਨ ਗੋਲੀ ਮੇਰੇ ਪੱਲੇ ਪਾਤੀ ਆ। ਤੇਰੇ ਨਾਲ ਇਹ ਕਰ ਮੇਰੀ ਹਰ ਸ਼ੈ ਹੀ ਮਰ ਗਈ ਆ। ਤੇ ਤੁਸੀਂ ਵੀ ਮਰ ਮੁਰ ਜਾਓ ਫਿਰ, ਕੋਈ ਠੰਡਾ ਜਿਹਾ ਵੇਲਾ ਵੇਖ ਕੇ। ਉਹ ਤੁਸੀਂ ਵੀ ਮਰ ਜਾਓ, ਇੰਨੇ ਬੰਦੇ ਰੰਡੇ ਹੋਣ ਡੇ, ਸਾਡੀ ਵਾਰੀ ਕਦੋਂ ਆਉਣੀ ਆ? ਕੋਈ ਇੰਨੀਆਂ ਜਨਾਨੀਆਂ ਬੇਵਾ ਹੁੰਦੀਆਂ, ਕਿਤੇ ਮੈਂ ਵੀ ਹੋ ਜਾਵਾਂ। ਸਾਰੀਆਂ ਮੇਰੀਆਂ ਸਹੇਲੀਆਂ ਬੇਵਾ ਵਾ ਤੇ ਮੈਂ ਵਿੱਚੋਂ ਲਹਿਦਾ ਸ਼ਰਮਿੰਦਾ ਹੁੰਦੀ ਰਹਿੰਦੀ ਤੂੰ ਉਹਨਾਂ ਨਹੀਂ ਸਾਹਮਣੇ। ਬੇਵਾ ਹੋਣ ਲੱਗੀ, ਤੂੰ ਬੇਵਾ ਹੋ ਕੇ ਵੀ ਇਦਾਂ ਹੀ ਰਹਿਣਾ ਵਾ। ਤੈਨੂੰ ਬੇਵਾ ਦਾ ਰਿਜ਼ਲਟ ਤਾਂ ਨਹੀਂ ਪਤਾ ਬੇਵਾ ਹੁੰਦੀਆਂ ਕਿੱਦਾਂ ਵਾ। ਤੂੰ ਬੇਵਾ ਹੋਣ ਦੇ ਨਾਲ ਮੇਕਅਪ ਲੈਣ ਚੱਲ ਜਾਣਾ ਵਾ। ਹਾਏ ਤੈਨੂੰ ਮੇਰੇ ਮੇਕਅਪ ਦੀ ਪਈ ਰਹਿੰਦੀ। ਮੇਰੀ ਗੱਲ ਸੁਣ ਲੈ, ਤੂੰ ਕੰਮ ਤੇ ਕਿੱਦਣ ਜਾਣਾ ਮੈਨੂੰ ਬਸ ਉਹ ਦੱਸ। ਮੈਂ ਮਰ ਗਿਆ ਨਾ। ਤੂੰ ਇੱਜ਼ਤ ਵਾਲੇ ਸੂਟ ਵੀ ਲੈਸ ਵਾਲੇ ਸਵਾਉਣੇ ਆ, ਮੈਨੂੰ ਪੂਰਾ ਸ਼ੱਕ ਵਾ ਤੇਰੇ ਤੇ। ਲੈ ਲੈਸ ਵਾਲੇ ਕਾਹਤੋਂ ਸੋਹਣੇ? ਮੈਂ ਕਢਾਈ ਵਾਲੇ ਪਾਉਣੇ। ਇੰਨੀ ਟੱਬਰ ਆਉਣਾ, ਇੰਨਾ ਜੀ ਆਉਣਾ, ਉਹਨਾਂ ਨੇ ਕਹਣਾ ਇੰਨਾ ਕੁ ਵੇਖ ਤੇ ਸਹੀ ਕਿ ਕੱਪੜਾ ਜੁੱਤੀ ਨਹੀਂ ਚੱਜ ਦਾ ਪਾ। ਕੀ ਕਹਿ ਦਵਾਂ ਤੈਨੂੰ? ਕੀ ਸਹਿਬ ਲਾ ਕੇ ਬੈਠੀ ਆ ਤੂੰ? ਮੇਰੇ ਤੇ ਪਤਾ ਨਹੀਂ ਕਿਉਂ ਤੈਨੂੰ ਚੜਾਈ ਆਉਂਦੀ ਰਹਿੰਦੀ ਹਾਂ ਹੈ। ਤੇ ਕਿਤੇ ਕੰਮ ਤੇ ਚੱਲ ਜਾ। ਆਪਣਾ ਰੌਲਾ ਖਤਮ ਕਰੋ। ਉਹ ਕੁੜੀਆ ਮੇਰਾ ਪਰਫਿਊਮ ਕਿੱਥੇ ਆ? ਆਓ ਬਜ਼ੁਰਗ ਹਜ਼ਰਾਤ ਇੱਥੇ ਬੈਠੋ। ਤੁਹਾਨੂੰ ਪਰਫਿਊਮ ਦੀ ਕੀ ਲੋੜ ਪੈ ਗਈ? ਮੈਂ ਪੁੱਤ ਤੇਰੇ ਵਾਂਗੂ ਨਹੀਂ ਤੇ ਇਦਾਂ ਉੱਠ ਕੇ ਮੂੰਹ ਕਰਕੇ ਚੱਲ ਜਾਈਦਾ ਬਾਹਰ ਨੂੰ। ਕਿਸੇ ਨੂੰ ਮਿਲਣਾ ਗਿਲਣਾ ਹੁੰਦਾ, ਕਿਸੇ ਦੇ ਕੋਲ ਬਹਿਣਾ ਹੁੰਦਾ, ਕਿਸੇ ਨਾਲ ਸਲਾਮ ਲੈਣੀ ਹੁੰਦੀ ਆ। ਇਸ ਘਰ ਦੇ ਸਾਡੇ ਪਰਫਿਊਮ ਵਾਲੇ ਬਜ਼ੁਰਗ ਸਾਹਿਬ, ਸਾਨੂੰ ਇਹ ਪਤਾ ਲੱਗ ਜਾਊਗਾ ਤੁਸੀਂ ਜਾਂਦੇ ਕਿੱਧਰ ਆ ਤੇ ਆਉਂਦੇ ਕਿੱਧਰੋਂ। ਤੈਨੂੰ ਦੱਸਣਾ ਜ਼ਰੂਰੀ ਨਹੀਂ। ਤੂੰ ਰੋਟੀ ਖਾਣਾ ਨਾ ਘਰ ਵੇਲਾ ਤੇ ਚੁੱਪ ਕਰਕੇ ਮੇਰਾ ਪੁੱਤ ਖਾਈ ਜਾ। ਓਏ ਤੇਰੇ ਸਿਰ ਤੇਰੀ ਨੌਂ ਬੜਾ ਬੋਲ ਲੈਂਦੀ ਹੈ। ਅੱਬਾ ਜੀ ਇਹਨੂੰ ਵੀ ਤੁਸੀਂ ਕਿਤੇ ਕੰਮ ਤੇ ਲੈ ਜਾਓ। ਹਾਂ ਇਹ ਵਿਹਲਾ ਹੀ ਸਾਰੀ ਦਿਹਾੜੀ ਘਰ ਰਹਿੰਦਾ। ਇਹ ਕੰਮ ਦੇ ਕਾਬਿਲ ਹੀ ਨਹੀਂ ਹੈਗਾ। ਕਿਉਂ ਅੱਬਾ ਜੀ ਮੇਰੀ ਇੱਕ ਮਾਂ ਇਹਨੂੰ ਤਾਂ ਕੋਈ 1 ਰੁਪਈਆ ਨਾ ਦਵੇ। ਵਜ੍ਹਾ ਬਸ ਪੁੱਤ ਇਹ ਕੰਮ ਦੇ ਤਰੀਕੇ ਹੁੰਦੇ ਆ। ਅੱਬਾ ਜੀ ਕਹਿੰਦੇ ਤੁਸੀਂ ਸਹੀ ਦੇ ਹੋ। ਕਿੰਨੀ ਕੁ ਦੇਰ ਨਕਮਾ ਇਦਾਂ ਹੀ ਰਹੇਗਾ? ਇਹ ਜਿੰਨੀ ਤੇਰੇ ਪੁੱਤ ਤੇਰੀ ਜ਼ਿੰਦਗੀ ਹੈ ਨਾ, ਇੰਨੇ ਕੰਮ ਨਹੀਂ ਉਹ ਕਰਨਾ। ਇਹ ਤੈਨੂੰ ਮੈਂ ਦੱਸ ਦਿਆਂ। ਅੱਬਾ ਜੀ ਤੁਸੀਂ ਇਹਦਾ ਵਿਆਹ ਹੀ ਕਿਉਂ ਕੀਤਾ ਫਿਰ? ਇਹ ਨਕਮੇ ਦਾ ਵਿਹਲਾ ਨਖੱਟੂ। ਮੈਨੂੰ ਕਿਸੇ ਬਜ਼ੁਰਗ ਨੇ ਕਿਹਾ ਸੀ ਇਹਦਾ ਵਿਆਹ ਕਰਦੇ, ਸ਼ਾਇਦ ਕੰਮ ਕਰਨ ਲੱਗ ਪਵੇ। ਤੇ ਅੱਬਾ ਜੀ ਸ਼ਾਇਦ ਨੇ ਕੰਮ ਕੀਤਾ ਕੋਈ ਨਹੀਂ, ਜ਼ਿੰਦਗੀ ਤਬਾਹ ਕਰਤੀ ਮੇਰੀ। ਮੈਂ ਜਿੱਦਣ ਮੈਂ ਸ਼ੁਰੂ ਹੋ ਗਿਆ ਮੈਂ ਇਸ ਘਰ ਦੀ ਤੈਅ ਬਦਲ ਦੇਣੀ। ਮੈਂ ਤੁਹਾਨੂੰ ਦੱਸੀ ਜਾ ਮੈਨੂੰ ਰਿਹਾ ਪਤਾ ਆ ਤੂੰ ਬਿਸਤਰੇ ਨੇ ਦੇਵਾ ਤਾਂ ਲਾ ਪਾ ਲੁੱਟ। ਤੇਰੀ ਨੌਂ ਵੀ ਇਹੀ ਬਕਵਾਸ ਕਰ ਹਟੀ ਆ। ਓਏ ਕਾਕੀ ਇਹਨੇ ਤਾਂ ਇਦਾਂ ਹੀ ਭੌਂਕੀ ਜਾਣਾ, ਨਾ ਕੰਮ ਦਾ ਨਾ ਘਰ ਦਾ, ਦੁਸ਼ਮਣ ਨਾ ਇਹਦਾ। ਜਾਂ ਮੇਰਾ ਪਰਫਿਊਮ ਲਿਆ ਕੇ ਦੇ ਤਾਂ ਕਿ ਮੈਂ ਲਾਵਾਂ, ਤਾਂ ਕਿ ਮੈਂ ਨਿਕਲਾਂ। ਅੰਦਰ ਜਾ ਕੇ ਆਪ ਹੀ ਲਾ ਲਓ। ਕਿੱਥੇ? ਆਪ ਹੀ ਲਾ ਲਓ। ਅੱਬਾ ਜੀ ਇਹਨਾਂ ਨੇ ਮਕਾਤਾ ਵਾ ਉਹ ਵਾਲਾ, ਆਪਣੇ ਨਾਲ ਕੱਢ ਲਓ ਦੂਜਾ। ਕਿਉਂਕਿ ਇਹਦੀ ਬੋ ਇੰਜ ਤੇ ਮਰਨੀ ਨਹੀਂ, ਸਾਨੂੰ ਇਹਨੇ ਮਾਰ ਦੇਣਾ ਸੀ। ਜ਼ਮੀਰ ਤੱਕ ਕਦੋਂ ਨਾ ਮਰਿਆ ਆ, ਉਹ ਨਹੀਂ ਮਰਦੀ। ਨਹੀਂ ਉਹ ਨਹੀਂ ਮਰਨੀ। ਉਹ ਦੂਜਾ ਤੁਹਾਡਾ ਅਲਮਾਰੀ 'ਚ ਪਿਆ, ਉਹ ਕੱਢ ਲਓ। ਚੱਲ ਮੈਂ ਲਗਾ ਲੈਣਾ ਪੁੱਤ, ਕੋਈ ਨਹੀਂ ਕੋਈ ਨੀ। ਚਾਬੀ ਤੁਹਾਡੇ ਕੋਲ ਹੀ ਆ ਘਰ ਕੋਈ ਨਹੀਂ ਪੁੱਤ, ਕੋਈ ਨੀ। ਵੇ ਨਕਮਿਆ ਜਾ, ਨਕਮਿਆ ਕਿਤੇ ਚਲ ਜਾ ਕੰਮ ਕਾਰ ਤੇ। ਦਾਰੂ ਚ ਪਾਉਣ ਵਾਲੀ ਅੱਖ। ਵੇ ਨਕਮਿਆ ਮਸਾਲਾ ਤੇ ਸਹੀ ਦੇ। ਵਿਹਲਿਆ ਰਹਿ ਰਹਿ ਕੇ ਤੇਰਾ ਦਿਮਾਗ ਸੁੰਨ ਹੋ ਗਿਆ ਓਏ ਨਕਮਿਆ। ਕੁੜੀਏ ਕਾਕੀ, ਹਾਂਜੀ ਅੱਬਾ ਜੀ। ਆ ਮੁੰਡਾ ਕਦੋਂ ਦਾ ਅੰਦਰ ਰੋਂਦਾ, ਤੂੰ ਇਹਦੇ ਨਾਲ ਲੱਗੀ ਰਹਿੰਦੀ ਆ। ਓਏ ਇਹਨੇ ਤੇ ਲਾਂਤ ਪਾ ਦੇ। ਆ ਦੇਖ ਆ ਜਿਹੜਾ ਮੇਰੀ ਨਸਲ ਆ, ਉਹ ਗਾਂ ਜਿਹਦੇ ਪਿੱਛੇ ਦੀ ਵਜ੍ਹਾ ਤੋਂ ਮੇਰਾ ਨਾਮ ਹੋਣਾ। ਇਹਦੀ ਕਿਹੜੀ ਗੱਲ ਹੈ? ਤਾਂ ਮੇਰਾ ਨਾਮ ਡਬੋਤਾ। ਆ ਫੜ ਮੁੰਡੇ ਨੂੰ। ਆਓ ਬੇਟਾ ਫੂਡਰ ਦੋ ਆਓ। ਅੱਬਾ ਜੀ, ਅੱਬਾ ਜੀ ਉਹਨੂੰ ਚੀਜ਼ ਲਿਆ ਕੇ ਦੋ। ਇਸ ਨਕਮੇ ਨੇ ਤੇ ਕੁਛ ਨਹੀਂ ਓ ਲਿਆ ਯਾਰ ਕੇ ਉਹਨੂੰ ਚੀਜ਼ ਲੈ ਦੇ, ਕੀ ਹੋਣ ਲੱਗਾ? ਇਹਨੇ ਜਿਹੜੀਆਂ ਚੀਜ਼ਾਂ ਲੈ ਕੇ ਦਿੱਤੀਆਂ, ਕੋਸਰ ਹੋਇਆ ਉਹਨੇ ਚੀਜ਼ਾਂ ਦਾ। ਤੇ ਜਿਹੜਾ ਇਹਦਾ ਹੋਇਆ, ਓਏ ਇਹ ਵੀ ਤੇਰੀ। ਮੈਂ ਦਫਾ ਹੋ ਜਾ, ਮੈਂ ਤੈਨੂੰ ਕਹਿੰਦਾ। ਸਾਰਾ ਟੱਬਰ ਹੀ ਮੇਰੇ ਸਿਰ ਹੋਇਆ ਫਿਰਦਾ। ਲੋ ਜੀ ਅੱਬਾ ਜੀ ਤੇ ਕੰਮ ਤੇ ਚਲੇ ਗਿਆ। ਤੁਸੀਂ ਵੀ ਕੁਝ ਹੱਥ ਪੱਲਾ ਮਾਰੋ ਕੰਮ ਤੇ ਜਾਣ ਜੂਣ ਦਾ, ਕਿ ਵਿਹਲੇ ਇੰਝ ਹੀ ਰੋਟੀਆਂ ਤੋੜਨੀਆਂ। ਚਲ ਜਾਂਦੇ ਆ, ਤੁਸੀਂ ਪਹਿਲਾਂ ਤਾਂ ਕੰਮ ਲੱਭਣਾ ਪੈਣਾ ਵਾ। ਵਿਹਲਾ ਕੰਮ ਜਿਹੜਾ ਤੂੰ ਲੱਭਣਾ, ਲੋਕੀ ਤੇ ਕੰਮ ਵਾਲੇ ਲੱਭਦੇ ਫਿਰਦੇ। ਬਾਹਰ ਦੇਖ ਕੇ ਆ ਕੌਣ?
ਉਹ ਗੈਰਤ ਖਾ ਆਪ ਜਾ ਵੇਖ ਲੈ। ਉਹ ਤੂੰ ਕੁਛ ਨਹੀਂ ਮਹੱਲੇ 'ਚ ਵਾ, ਕੁਛ ਨਹੀਂ ਹੁੰਦਾ, ਮੇਰਾ ਕੋਈ ਤੂੰ ਘਰ ਹੈ ਨਹੀਂ। ਤੁਹਾਨੂੰ ਪਤਾ ਕਰਜ਼ਾ ਜੋ ਦੇਣਾ ਹੋਣਾ ਵਾ, ਕਰਜ਼ੇ ਵਾਲਾ ਹੀ ਹੋਣਾ ਤੇਰਾ ਕੋਈ। ਚਲ ਜਾ ਕੈਸਾ ਦਵਾਈ ਵਰਗਾ ਮੂੰਹ भाई सलाम वालेकुम। जी वालेकुम सलाम। जी भाई बची 2000 रुपये चाहिए। ਭਾਈ ਸੀਵਰੇਜ ਦਾ ਬਿੱਲ ਪਰਸੋਂ ਤਾਰਿਆ ਸੀ। ਤੁਸੀਂ ਗੱਲ ਸਮਝ ਨਹੀਂ ਰਹੇ ਬਾਜੀ। ਜੀ ਭਾਈ ਦੱਸੋ। ਭਾਈ ਘਰ ਨੇ ਹਾਂਜੀ ਭਾਈ ਘਰ ਹੀ ਹੈ। ਜੋ ਉਹਨਾਂ ਨੂੰ ਪੁੱਛੋ ਜੀ ਕੋਈ 1000-2000 ਰੁਪਏ ਹੈ। ਭਾਈ 3500 ਰੁਪਇਆ ਬਿੱਲ ਆਇਆ ਸੀ ਗੈਸ ਦਾ, ਸੀ ਉਹ ਵੀ ਤਾਰਤਾ ਹੈ। ਓਹੋ ਬਾਜੀ ਬੱਚਿਆਂ ਦੀਆਂ ਫੀਸਾਂ ਚੜੀਆਂ ਪਈਆਂ ਸਿਰ ਤੇ। ਭਾਈ ਅਸੀਂ ਫੀਸਾਂ ਵੀ ਦੇਤੀਆਂ ਹੈ, ਤੁਸੀਂ ਕਿਉਂ ਟੈਨਸ਼ਨ ਲੈ ਰਹੇ? ਫੀਸਾਂ ਤੇ ਦੇਤੀਆਂ ਬੜੀ ਦੇਰ ਦੀਆਂ। ਤੁਸੀਂ ਦੇਤੀਆਂ ਨੇ, ਮੈਂ ਆਪਣੇ ਬੱਚਿਆਂ ਦੀਆਂ ਦੇਣੀਆਂ ਬਾਜੀ। ਤੇ ਭਾਈ ਤੁਸੀਂ ਦੇਣੀਆਂ ਤੇ ਦਵੋ। भाई मैं को मांगने वाला नहीं हूँ, जरूरत है, घर में टेंशन है। ਵੀਰਾ ਜਿੰਨਾ ਸਾਨੂੰ ਟੈਨਸ਼ਨਾਂ ਨੇ ਘੇਰਾ ਪਾਇਆ ਤੈਨੂੰ ਕੀ ਪਤਾ ਹੋਵੇ। एक घर अपना ਜੀ ਅਲਹਮਦੁਲਿਲਾ ਸਾਡਾ ਆਪਣਾ। फिर तो ਤੁਹਾਨੂੰ 3000 ਦੇਣਾ ਚਾਹੀਦਾ ਮੈਨੂੰ। ਬਿਜਲੀ ਦਾ ਬਿੱਲ ਤੇ 3500 ਰੁਪਇਆ ਨਹੀਂ ਤੇ 4000 ਆਇਆ, ਉਹ ਵੀ ਤਾਰਿਆ ਭਾਈ। ਬਾਜੀ ਸੂਟ ਕਿੰਨੇ ਦਾ ਲਿਆ? ਭਾਈ 3000 3500 ਦਾ ਹੀ ਹੁੰਦਾ ਬਸ ਨਾਰਮਲੀ। ਇਸੇ ਗੱਲ ਦਾ ਰੌਲਾ ਵਾ ਨਾ। ਇਸੇ ਮੈਂ ਗੱਲ ਆਪਣੀ ਬੇਗਮ ਨੂੰ 2 ਲਿਆ ਕੇ ਦਿੱਤੇ, ਕਹਿੰਦੀ ਮੈਨੂੰ 3 ਲਿਆ ਕੇ ਦਵੋ। ਤੇ ਭਾਈ ਲਿਆ ਕੇ ਦਵੋ ਤੁਸੀਂ। ਤੇ ਜੋ ਅੰਦਰ ਕੋਈ 1000-2000 ਦਾ ਪਤਾ ਤੇ ਕਰੋ। ਖੁਦਾ ਖੋਫੀ ਵੀ ਹੁੰਦੀ ਹੈ, ਕੋਈ ਭਲਾ ਕਰੀ ਹੁੰਦਾ ਮਾੜੇ ਬੰਦੇ ਦਾ। ਭਾਈ ਅਸੀਂ ਕਿਸ਼ਤਾਂ ਵੀ ਤਾਰੀਆਂ ਹੋਈਆਂ, ਸਾਰਾ ਕੁਝ ਤਾਰਿਆ ਹੈ। ਦੇਖੋ ਘਰ ਆਪਣਾ ਨਾ, ਅਲਹਮਦੁਲਿਲਾ ਭਾਈ ਸਾਡਾ ਆਪਣਾ। ਈਡਨ ਵੈਲੀ ਕਾਨੂੰਨੀ ਦਾ ਪਤਾ? ਜੀ ਜੀ ਭਾਈ ਮੈਨੂੰ ਪਤਾ ਹੈ। ਅੱਛਾ, ਜੀ ਭਾਈ। ਉੱਥੇ ਮੈਂ ਰੈਂਟ ਤੇ ਰਹਿ ਰਿਹਾ। ਤੇ ਭਾਈ ਇੰਨੀ ਅੱਛੀ ਸੁਸਾਇਟੀ 'ਚ ਰਹਿ ਰਹੇ। ਬਾਕੀ ਬੱਚਿਆਂ ਨੂੰ ਏਸੀ ਲਵਾ ਕੇ ਦਿੱਤਾ ਵਾ, ਉਹ 100 ਪਰੇਸ਼ਾਨੀ ਮਸਲੇ ਘਰ ਦੇ ਬਣੇ ਹੁੰਦੇ ਆ। ਤੇ ਭਾਈ ਏਸੀ ਤੁਸੀਂ ਲਵਾਇਆ, ਅਸੀਂ ਥੋੜੀ ਲਵਾਇਆ, ਤੁਹਾਡਾ ਮਸਲਾ ਵਾ, ਤੁਸੀਂ ਵੇਖੋ। ਤੁਸੀਂ ਨਾਲ ਲਵਾਓ, ਇਹਦੀ ਹੁਣ ਮੈਂ ਜ਼ਿੰਮੇਵਾਰੀ, ਮੈਨੂੰ ਕਾਹਦੀ ਟੈਨਸ਼ਨ? ਮੈਂ ਤਾਂ ਲਵਾਇਆ ਨਾ। ਭਾਈ 1000-500 ਰੁਪਏ ਖੁਦਾ ਖੋਫੀ ਹੁੰਦੀ, ਲਿਆ ਕੇ ਦਵੋ ਅੰਦਰੋਂ। ਭਾਈ ਤੁਸੀਂ ਏਸੀ ਵੇਚਣ ਵਾਲੇ ਹੋ, ਏਸੀ ਨਹੀਂ ਅਸੀਂ ਲੈਣਾ। ਮੇਰਾ ਤੇ ਜਿਹੜਾ ਸੋਹਰਾ ਵਾ ਉਹ ਹੀ ਬੜਾ ਕੱਬਾ ਵਾ, ਤੈਨੂੰ ਕੀ ਪਤਾ ਹੋਵੇ। ਉਹਦੇ ਕੋਲ 500 ਲਿਆਓ, ਉਹਦੇ ਕੋਲ ਫੜ ਕੇ ਲਓ ਜਾਓ। ਹਾਏ ਅੱਲਾ ਭਾਈ ਅਸੀਂ ਲਵਾਉਣਾ ਹੀ ਕੁਛ ਨਹੀਂ ਹੈਗਾ। ਤੁਹਾਡਾ ਬੰਦਾ ਘਰ ਹੈਗਾ? ਹਾਂਜੀ ਮੇਰਾ ਬੰਦਾ ਉਹਨੂੰ ਘਰ। ਕਿਉਂ ਨਹੀਂ ਬੁਲਾਉਣ ਦੇ? ਉਹਨੇ ਕਿਤੇ ਚੂੜੀਆਂ ਪਾਈਆਂ ਅੰਦਰ ਬੈਠਾ। ਵੇ ਉਹ ਤੇ ਐਡਾ ਡਚਕਰਾ, ਉਹਨੇ ਤੇਰੀ ਧੌਣ ਵੜ ਦੇਣੀ। ਅੱਖ ਲੋ ਮੈਂ ਸੱਦਦੀਆਂ ਨੂੰ। ਨਹੀਂ ਇਮਲੀ, ਬੁਲਾਉ, ਮੈਂ ਬੁਲਾਉਣਾ ਉਹਨੂੰ, ਮੈਂ ਬੁਲਾ। ਓ ਇੰਬਲੀ ਓਏ, ਕਿਹੜਾ ਓਏ? ਭਾਈ ਦਾ ਮੂੰਹ ਚੁੱਕ ਕੇ ਅੰਦਰ ਹੀ ਆ ਗਿਆ ਭਾਈ ਤੇ। ਭਾਈ ਹੈਲੋ, ਕੌਣ ਐਡਾ ਬੇਤਕਲਫ ਤੁਰਿਆ ਆਉਂਦੇ ਆ? ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਮਹਿਮਾਨ ਆਵੇ ਨੂੰ ਬਿਠਾਈ ਦਾ ਹੁੰਦਾ ਵਾ। ਮਹਿਮਾਨ ਆ? ਖੁਸ਼ ਨਸੀਬ ਆ ਕਿਸੇ ਦੇ ਬੂਹੇ ਦੇ, ਕੋਈ ਫਕੀਰ ਆਵੇ, ਕੋਈ ਮਹਿਮਾਨ ਆਵੇ ਤੇ ਬੰਦਾ ਉਹ ਖੁਸ਼ ਨਸੀਬ ਹੁੰਦਾ ਵਾ। ਬੂਹੇ ਤੇ ਆਵੇ, ਤੁਸੀਂ ਡੇੜੀ ਦੇ ਅੰਦਰ ਆ ਗਏ ਆ, ਤੁਸੀਂ ਬਹੁਤ ਅੰਦਰ ਆ ਗਏ ਆ, ਮਾੜੀ ਗੱਲ ਵਾ ਇਹ। ਉੱਥੇ ਚਲੋ। ਚਲੋ ਠੀਕ, ਚੱਲ ਜੰਨੇ। ਚਲੋ ਸ਼ਾਬਾਸ਼। ਕੰਮ ਤਾਂ ਮੇਰੀ ਦੱਸੋ ਗੱਲ ਕੀ ਆ? ਸੁਣੋ। 1500 ਹੈ ਟੋਟਾ। ਕਾਹਦਾ? 2000 ਖੁਦਾ ਖੋਫੀ ਹੈ? ਖੁਦਾ ਖੋਫੀ। ਖੁਦਾ ਖੋਫੀ 150 ਦੀ ਹੁੰਦੀ ਆ, 10 ਰੁਪਏ ਦੀ ਹੁੰਦੀ ਆ ਕਿ 2000 ਦੀ ਹੁੰਦੀ? ਤੂੰ ਮੰਗ ਤੂੰ। ਪਾਣੀ ਦਾ ਗਲਾਸ ਲਿਆਓ ਠੰਡਾ। ਓਏ ਹੈਲੋ, ਪਹਿਲਾਂ ਤੂੰ ਤਾਂ ਦੱਸ ਹੈ ਕੌਣ? ਤਾਰਫ ਤਾਂ ਕਰਾ ਤੂੰ। ਆ ਮੇਰੀ ਬਾਤ ਨੂੰ ਸਮਝ ਨਹੀਂ ਰਹੇ। ਤੁਸੀਂ ਸਮਝਾਓਗੇ ਤੇ ਅਸੀਂ ਸਮਝਾਂਗੇ। ਤੁਸੀਂ ਕਿਉਂ ਸਮਝਣੀ? ਬਾਹਰ ਕੱਢੋ, ਅੰਦਰ ਹੀ ਸਿੱਧਾ ਮੂੰਹ ਚੱਕ ਕੇ ਆ ਗਿਆ। ਹੈ ਤੁਸੀਂ ਕੋਈ ਗਵਰਨਮੈਂਟ ਦੇ ਬੰਦੇ ਵੀ ਭੇਜੇ ਆ, ਪਤਾ ਕਰਦੇ ਫਿਰਦੇ ਆ ਕੌਣ ਕੀ ਕਮਾਉਂਦੇ ਆ। ਤੁਸੀਂ ਸਰ ਕਿਹੜਾ ਤੁਸੀਂ ਕਿਹੜੇ ਮਹਿਕਮੇ ਚੋਂ? ਸਰ ਕਿਹੜੇ ਅਦਾਰੇ ਚੋਂ? ਇਹ ਦੇਖ ਰਹੇ ਹੋ? ਉਹ ਕੁਰਸੀ ਲਿਆ ਫੜ ਕੇ ਉੱਥੇ ਆ ਜਾਓ ਸਰ, ਉੱਥੇ ਬੈਠ ਜਾਓ। बैठ के बात करते हैं। ਕਿਹੜੇ ਮਹਿਕਮੇ ਚ ਕਿਹੜੇ ਹੋ ਸਰ ਤੁਸੀਂ? घर अपना ਜੀ ਸਰ ਆਪਣਾ ਘਰ ਆ। जेब का तुम्हारा जरा ਬੈਠੋ। 1000-2000 ਪੈਸੇ ਹੈਗੇ ਸਰ, बैठो। ਤੁਸੀਂ ਬੈਠੋ। नहीं मैं इधर बैठ दूँ। पानी ले आना ठंडा जरा। ਪਾਣੀ ਪਿਆ ਦਿੰਦੇ ਆ। ਤੁਸੀਂ ਦੱਸਿਆ ਨਹੀਂ ਕਿਹੜੇ ਮਹਿਕਮੇ ਚੋਂ, ਕਿੰਨਾ ਵੱਲੋਂ ਆਏ ਹੋ? ਸਰ ਜੀ असल च ना बंदा ਤੁਸੀਂ ਮੈਨੂੰ ਸਮਝ ਨਹੀਂ ਰਹੇ। ਭਾਈ ਸਮਝਾਓਗੇ ਤੇ ਸਮਝਣਾ ਹੈ। 100 ਪਰੇਸ਼ਾਨੀਆਂ ਹੁੰਦੀਆਂ ਘਰਾਂ ਦੇ ਵਿੱਚ, ਉਹ ਤਾਂ ਸਰ ਘਰ ਚ ਹੀ ਆ ਭਾਜੀ। 100 ਟੈਨਸ਼ਨਾਂ ਹੁੰਦੀਆਂ। ਹੁੰਦੀਆਂ ਕਿਉਂ ਨਹੀਂ ਹੁੰਦੀਆਂ? 3 ਘੰਟੇ ਤੋਂ ਬਾਹਰ ਖਲੋ ਕੇ ਵੀ ਇਹੀ ਦੱਸੀ ਜਾ ਰਹੇ, 100 ਟੈਨਸ਼ਨਾਂ ਡਾਇਵਰਟ ਹੁੰਦੀਆਂ। ਕਿੱਥੇ? ਤੁਸੀਂ ਭਾਜੀ 100 ਨਾ ਦੱਸੋ, 99 ਦੱਸ ਦਿਓ। ਇੱਕ ਖੁੱਡੇ ਨਾਲ ਕਿੰਨਾ ਡਾਈਵਰਟ ਦੇ ਦੋ। ਸਾਨੂੰ ਨਹੀਂ ਪਤਾ ਵੀਰੇ, ਅਸੀਂ ਕਦੀ ਗਏ ਨਹੀਂ। ਡੇਢ ਘੰਟਾ ਲੱਗ ਜਾਂਦਾ। ਅੱਛਾ, ਉੱਥੋਂ ਲੱਗ ਕੇ ਤੇ ਖੁਰਦਿਆਂ ਤੱਕ ਕੁਝ ਵੀ ਨਹੀਂ ਹੋਇਆ। ਕੀ ਮਤਲਬ? ਕੋਈ ਕੀ ਧਰ ਵਿੱਚ ਸ਼ਹਿ ਵੱਜਣੀ ਚਾਹੀਦੀ ਸੀ? ਤੁਸੀਂ ਗੱਲ ਨਹੀਂ। ਗੱਡੀ ਥੱਲੇ ਆਉਣਾ ਚਾਹੀਦਾ ਸੀ ਇੰਨੇ ਕੁ ਸਫ਼ਰ 'ਚ। ਇਹ ਦੇਖੋ ਜਰਾ, ਇਹ ਕੀ ਹੈ ਜੀ? ਥੋੜੀ ਜਿਹੀ ਖੁਦਾ ਖੋਫੀ ਹੁੰਦੀ ਆ। ਉਹ ਅਸੀਂ ਤੈਨੂੰ ਪੜ੍ਹਿਆ ਨੂੰ ਦੱਸ, ਸਾਨੂੰ ਕੀ ਪਤਾ ਹੈ ਕੀ ਆ। ਇਹ ਕੋਈ ਡਾਕਟਰ ਡਾਕਟਰ ਦੀਆਂ ਗੱਲਾਂ ਲਿਖੀਆਂ ਵਾ, ਪਤਾ ਲਿਖਾਈ ਆ। ਨਹੀਂ ਨਾ ਪਤਾ, ਨਹੀਂ ਪਤਾ ਭਾਜੀ। ਕੁਝ ਖੁਦਾ ਖੋਫੀ ਹੋਣੀ ਚਾਹੀਦੀ। ਭਾਜੀ ਕਿਸ ਤਰ੍ਹਾਂ ਦੀ ਖੁਦਾ ਖੌਫੀ ਚਾਹੁੰਦੇ ਹੋ? ਤੁਹਾਨੂੰ ਹੁਣ ਅਸੀਂ ਆਪਣਾ ਮਕਾਨ ਢਾਹ ਦਈਏ, ਇਹ ਟੈਂਟ ਲਾ ਕੇ ਬਹਿ ਜਾਈਏ ਬਾਹਰ, ਤੁਹਾਨੂੰ ਪਹਿਲਾਂ ਕੁਝ ਖਵਾ ਦਈਏ, ਆ ਬਾਅਦ ਚ ਖਾਈਏ? ਕੀ ਖੁਦਾ ਖੌਫੀ ਕਰ ਲਈਏ? ਦੱਸੋ ਕੌਣ ਹੋ ਤੁਸੀਂ? ਕਿਹੜੇ ਮਹਿਕਮੇ ਚੋਂ ਆਏ ਹੋ? ਕਿੱਦਾਂ ਆਏ ਹੋ? ਤੁਹਾਨੂੰ ਗੇਟ ਤੋਂ ਅੰਦਰ ਲਿਆ ਕੇ ਬਿਠਾਤਾ, ਹੋਰ ਕੀ ਕਰ ਲਈਏ ਤੁਹਾਡੇ ਨਾਲ? ਤੁਹਾਨੂੰ ਦੱਸ ਦਵਾਂ, ਤੁਹਾਡੇ ਪੈਰਾਂ ਤੋਂ ਜ਼ਮੀਨ ਨਿਕਲ ਗਈ। ਨਾ ਤੁਸੀਂ ਇਦਾਂ ਨਾ ਕੰਮ ਨਾ ਕਰਿਓ, ਤੁਸੀਂ ਉੱਥੇ ਜਾ ਕੇ ਦੱਸਿਓ ਤਾਂ ਕਿ ਸਾਡੇ ਪੈਰਾਂ ਥੱਲੇ ਸੜਕ ਨਿਕਲੇ, ਜ਼ਮੀਨ ਨਾ ਨਿਕਲੇ। 75 ਸਾਲਾਂ ਦਾ
ਸਾਡਾ ਬਜ਼ੁਰਗ ਵਾ, ਤੇ ਭਾਜੀ ਅਸੀਂ ਕੀ ਕਰਨਾ? ਤੁਹਾਡਾ ਵਾ ਨਾ। ਇਹ ਉਹਨਾਂ ਦੇ ਦਿਲ 'ਚ ਨਾ ਲਾਈਟ ਜਿਹਾ ਸਰਾਖ ਆ। ਤੇ ਅਸੀਂ ਕੀ ਕਰੀਏ ਭਾਈ? ਲਾਈਟ ਜਾਂ ਸੁਰਾਖ ਤੂੰ ਇਹਨੂੰ ਹੋਰ ਖੁੱਲਾ ਕਰਕੇ ਤੇ ਫਿਰ ਹਵਾ ਲੈ। ਮੰਗਣ ਵਾਲਾ ਨਹੀਂ ਹੈਗਾ। ਹਾਂਜੀ ਸੋ ਘਰ 'ਚ ਪਰੇਸ਼ਾਨੀਆਂ ਟੈਨਸ਼ਨਾਂ ਬਣ ਜਾਂਦੀਆਂ ਵਾ। ਭਾਜੀ ਤੁਸੀਂ ਇਹ ਦੱਸੋ ਕਿ ਇੱਥੇ ਕਿਸ ਤਰ੍ਹਾਂ ਬੈਠੇ ਹੋ? ਇਸ ਤਰ੍ਹਾਂ ਭਾਜੀ ਬੜਾ ਔਖਾ ਜਿਹਾ ਬੈਠੇ, ਸਿੱਧੇ ਹੋ ਕੇ ਬਹਿ ਜਾਓ, ਉਦਾਂ ਹੀ ਬਵੋ। ਕੋਈ ਫਰਕ ਨਹੀਂ ਪੈਂਦਾ। ਤੁਸੀਂ ਮੈਨੂੰ ਤੁਸੀਂ ਬਹਿਣੀਆਂ ਤੁਹਾਡੀਆਂ ਦੱਸਣ ਡਈਆਂ ਕਿ ਤੁਹਾਡੇ ਬਹਿਣ ਦੀ ਵਜ੍ਹਾ ਤੋਂ ਤੁਹਾਡਾ ਮੂੰਹ ਤੰਗ ਵਾ। ਕੋਈ ਫਰਕ ਨਹੀਂ ਪੈਂਦਾ। ਫਰਕ ਪੈਂਦਾ ਭਾਜੀ, ਤੁਸੀਂ ਗੱਲ ਕਰਦੇ ਅੱਖਾਂ ਬੰਦ ਹੋਣ ਡਈਆਂ, ਫਰਕ ਪੈਂਦਾ ਸਾਨੂੰ। ਖੁਦਾ ਖੌਫੀ ਹੋਣੀ ਚਾਹੀਦੀ ਬੰਦੇ ਦੇ ਅੰਦਰ। ਯਾਰ ਖੁਦਾ ਖੌਫੀ ਕੀ, ਹੁਣ ਤੇਰੀ ਧੌਣ ਲਾ ਦਈਏ? ਦੱਸ ਤੈਨੂੰ ਕੀ ਖਵਾ ਦਈਏ? ਸੋਨ ਖਵਾ ਦੇ ਤੈਨੂੰ ਖਾਣ ਲਈ? ਦੇਖਿਆ ਤੁਸੀਂ ਨਸ਼ੁਕਰੇ ਲੋਕ ਹੋ। ਉਹ ਇੱਥੇ ਬਹਿ ਜਾਓ ਅਸੀਂ ਕੀ ਤੁਸੀਂ। ਕਰਦੇ ਬੂਹੇ ਫਿਰਦੇ? ਦੇ ਮਹਿਮਾਨ, ਬੂਹੇ ਦੇ ਮਹਿਮਾਨ ਆਵੇ ਨਾ ਤੇ ਉਹ ਰਹਿਮਤ ਹੁੰਦੀ ਹੈ। ਮਹਿਮਾਨ ਨੂੰ ਅੰਦਰ ਬਿਠਾ ਲਿਆ ਵਾ, ਰਹਿਮਤ ਤਾਂ ਸਾਡੇ ਕੋਲ ਆ। ਰਹਿਮਤ ਹੁਣ ਅੱਗੇ ਵੀ ਤਾਂ ਬੋਲੇ, ਗੱਲ ਕੀ ਬੂਹੇ ਹੈ? ਦੇ ਫਕੀਰ ਇਹ ਆਵੇ, ਰਹਿਮਤ ਨਹੀਂ ਹੈ, ਜ਼ਹਿਮਤ ਆ। ਬੂਹੇ ਦੇ ਫਕੀਰ ਆਵੇ ਤੇ ਲੁੱਟੀਆਂ ਪਾਉਣੀਆਂ ਚਾਹੀਦੀਆਂ। ਕਿਸ ਗੱਲ ਤੋਂ ਜੀ? ਫਕੀਰ ਮਠਿਆਈ ਲੈ ਕੇ ਆਉਂਦਾ ਜਾਂ ਫਰੀ? ਉਹ ਨਾਲ ਸਪੀਕਰ ਦਾ ਡੱਬਾ ਨਾਲ ਲਈ ਫਿਰਦਾ ਵੀ ਅਸੀਂ ਲੁੱਡੀਆਂ ਪਾਈਏ ਉਹ ਸੁਣ ਕੇ। ਫਕੀਰ ਰਿਸ਼ਤਾ ਲੈ ਕੇ ਆਇਆ ਜੇ ਸਾਡੇ। ਕੋਈ 1000 2000 ਮੈਨੂੰ ਦੇ ਦੋਗੇ ਤੇ ਕੁਛ ਵੀ ਨਹੀਂ ਚੱਲਣਾ। ਹਾਂਜੀ 1000 2000 ਇਹ ਤੁਸੀਂ ਕਿਹੜੀ ਗੱਲ ਦਾ? ਸਾਰੀ ਜਿੰਨੀ ਸਟਰਗਲ ਕੀਤੀ ਹੈ ਪੈਸੇ ਮੰਗਣ ਲਈ ਕੀਤੀ ਹੈ? ਨਹੀਂ, ਮੈਂ ਮੰਗਣ ਵਾਲਾ ਨਹੀਂ ਹੈਗਾ। ਹਾਂ ਆ ਪਹਿਲਾਂ ਲੱਤ ਥੱਲੇ ਲਾ, ਥੱਲੇ ਲਾ ਲੱਤ, ਲਾ ਦੇਣਾ ਪਏ ਬੈਗ ਵੀ ਝੋਲੀ ਚ ਕਰ। ਸੋਸਾਇਟੀ ਲੱਖ ਲਾਣਾ ਤਾਂ ਤੇਰੇ ਤੇ ਮੰਗਣ ਵਾਲੇ ਹੈਗਾ, ਫਿਰ ਸੈਟਿੰਗ ਕਿਹੜੀ ਕਾਦੀ ਕਰਕੇ ਬੈਠਾ ਤੂੰ? ਆ 2000 ਰੁਪਇਆ ਕਾਹਦਾ ਦਈਏ ਤੈਨੂੰ? ਅੱਲਾ ਵਾਸਤੇ। ਹੈ ਹਾਂ ਅੱਲਾ ਵਾਸਤੇ 10 ਰੁਪਏ ਹੁੰਦੇ। ਲੱਤ ਥੱਲੇ ਲਾ ਸਾਲਿਆ, ਮੰਗਣ ਡਿਆ ਮੈਂ ਤੇ ਲੱਤ ਤੋਂ ਕਾਰਖਾਨੇ ਵਾਲੀ ਰੱਖੀ ਹੈ। ਬਾਜੀ ਤੁਸੀਂ ਦੇਖੋ ਅੰਦਰ ਪਰਸ ਚ ਪਏ ਓਏ ਬਾਜੀ, ਮੈਂ ਬਾਜੀ ਦਾ ਕੁਝ ਲੱਗਦਾ ਮੈਨੂੰ? ਪੁੱਛ ਪਹਿਲਾਂ, ਉੱਠ ਪਹਿਲਾਂ ਉੱਠ। ਇਨਸਾਨੀਅਤ ਮੁੱਕੀ ਲੋਕਾਂ 'ਚ। ਓਏ ਇੱਥੋਂ ਉੱਠ, ਐਡਾ ਇਨਸਾਨੀਅਤ, ਚੱਲ ਉੱਠ ਇੱਥੋਂ। ਭਾਜੀ ਤੁਹਾਡੀ ਵੀ ਗੈਰਤ ਮੁੱਕ ਗਈ ਹੈ। ਹਾਂ। ਜਿਹੜਾ ਤੁਸੀਂ ਡਾਇਰੈਕਟ ਅੰਦਰ ਆ ਕੇ ਪੈਸੇ ਮੰਗ ਰਹੇ, ਇਹ ਸੈਟਿੰਗ ਕਿਹੜਾ ਨਾਲ ਬਹਿਣ ਤਰੀਕਾ? ਡਿਆ ਤੂੰ? ਮੋਬਾਈਲ 'ਚ ਕਵਰ 'ਚ ਵੇਖੋ ਤੇ ਜਾਇ ਪਿਆ 500। ਓਏ ਤੈਨੂੰ ਕਿੰਨਾ ਹੈ ਜੀ ਇੰਨੀਆਂ ਪੱਕਿਆਂ ਪਤਾ? ਫਿਰ ਮੋਬਾਈਲ ਦੇ ਕਵਰ 'ਚ ਵੀ ਪੈਸੇ ਹੋਣੇ ਆ, ਸਾਡੇ ਅੰਦਰਾਂ 'ਚ ਵੀ ਪੈਸੇ। ਦਿਲ ਘਬਰਾਉਣ ਲੱਗ ਪਿਆ। ਸ਼ਕਲ ਘਬਰਾਉਣ ਵਾਲੀ ਨਹੀਂ ਹੈਗੀ, ਸ਼ਕਲ ਤਾਂ ਬੜੱਜ ਕੇ ਢੇਠੀ ਆ, ਬਲੱਜ ਸ਼ਕਲ ਆ। ਬਾਜੀ ਇਹਦੇ ਨਾਲ ਚਲੋ ਫੈਸਲਾ ਵਿੱਚ ਖਰਾਬ। ਵਾਦਾ ਤੂੰ ਬਾਦਸ਼ਾਹ ਵਾਂ ਕਿ ਤੈਨੂੰ ਬਾਜੀ ਪੱਖੀਆਂ ਝੱਲੇ ਵੀ ਤੂੰ ਫੈਸਲੇ ਦੇਣ ਆਇਆ ਇੱਥੇ? ਉੱਠ ਮੇਰਾ ਭਰਾ, ਕਿੱਡੇ ਇਤਰਾਮ ਨਾਲ ਮੈਂ ਤੈਨੂੰ ਲਿਆ ਕੇ ਬਿਠਾਇਆ। ਮੈਂ ਕਿਹਾ ਪਤਾ ਨਹੀਂ ਕੌਣ ਆ, ਕਿੱਡਾ ਬੈਗ ਚੁੱਕਿਆ ਤੂੰ। ਸੈਟਿੰਗ ਦੇਖ ਆਪਣੀ। ਤੁਹਾਨੂੰ ਤੇ ਮੈਂ ਉਦੋਂ ਹੀ ਕਿਹਾ ਸੀ ਇਹਨੂੰ ਅੰਦਰ ਨਾ ਬੁਲਾਓ, ਉਦੋਂ ਤੁਸੀਂ ਬੜਾ ਲੈ ਕੇ ਆਉਂਦੇ ਤਾਂ ਸੀ। ਤੇਰੀ ਜ਼ਿੰਦਗੀ ਤੇ ਇਨਸਾਨੀਅਤ ਦੀ ਮੁੱਕੀ ਲੋਕਾਂ 'ਚ। ਇਨਸਾਨੀਅਤ ਤੇਰੇ ਉਹ ਭਾਈ ਚਾਪੇ ਚੱਲ। ਪਾਟੇ ਪੁਰਾਣੇ ਕੱਪੜੇ ਪਾਵੇਂ, ਸਾਨੂੰ ਪਤਾ ਲੱਗੇ ਇਨਸਾਨੀਅਤ ਹੈ ਕਿ ਨਹੀਂ ਹੈ। ਖੁਦਾ ਖੌਫੀ ਹੋਣੀ ਚਾਹੀਦੀ। ਖੁਦਾ ਖੌਫੀ ਵਾਲਾ ਬੂਥਾ ਹੀ ਨਹੀਂ ਹੈਗਾ, ਜੁੱਤੀਆਂ ਵਾਲਾ ਬੂਥਾ ਵਾ, ਕਸੁੰਨੇ ਖਾਣ ਵਾਲਾ ਬੂਥਾ ਵਾ। ਤੈਨੂੰ ਖੁਦਾ ਖੌਫ ਨਹੀਂ ਪਤਾ ਕਿਸੇ ਦੇ ਘਰ ਕਿੱਦਾਂ ਮੰਗੀਦਾ ਵਾ? ਤੂੰ ਵੀ ਚੁੱਕ ਕੇ ਮੂੰਹ ਅੰਦਰ ਵਾੜ ਲਿਆ ਉਹਨੂੰ। ਮੈਂ ਵਾੜਿਆ, ਤੁਸੀਂ ਲੈ ਕੇ ਆਏ। ਮੈਂ ਤਾਂ ਤੁਹਾਨੂੰ ਮੂੰਹ ਵਾੜਨ ਵਾਲਾ ਬਾਹਰ ਕੱਢਿਆ ਇਹਨੂੰ। ਤਾਂ ਲੁਕਾਉਣ ਵਾਲਾ ਮੂੰਹ, ਠੁੱਡੇ ਮਾਰਨ ਵਾਲਾ ਮੂੰਹ ਆ। ਭਾਜੀ ਜੇਕਰ ਤੁਹਾਡੇ ਕੋਲ ਇੰਜ ਦੀ ਕੋਈ ਨੌਕਰੀ, ਇਹਨੂੰ ਵੀ ਲਵਾਓ, ਇਹ ਤੇ ਅੱਗੇ ਉਹ ਵੇਲੇ ਮਰੇ ਤੂੰ ਓਏ, ਬਸ ਕਰ। ਮੇਰੇ ਸੋਚੀ ਜਾਣ ਨਹੀਂ ਤੂੰ। ਥੁੱਕਾਂ ਦੇ ਨਾ ਸੁੱਟੋ। ਹਾਂਜੀ ਥੁੱਕਾਂ ਦੇ ਨਾ ਭਾਜੀ ਮੂੰਹ ਥੁੱਕਾਂ ਵਾਲਾ ਬਸ ਵਾੜਾ ਜਿਹੜਾ ਪੈਂਪਰ ਸਿੱਟੀਏ, ਕੂੜਾ ਸਿੱਟੀਏ, ਝਾੜੂ ਲਾ ਕੇ ਸਿੱਟੀਏ ਤੇਰੇ ਵੱਲ ਨੂੰ। ਚੱਲ ਮੇਰਾ ਭਰਾ ਬਾਹਰ ਨੂੰ, ਕਿੱਡੀ ਸੈਟਿੰਗ ਨਾਲ ਅੰਦਰ ਵੀ ਬਹਿ ਗਿਆ। ਤੂੰ ਪਾਣੀ ਹੈ ਤੁਹਾਡੇ ਕੋਲ ਘਰ ਤੁਹਾਡਾ ਨਾਲ ਚੱਲ ਜਾਏ ਦੇ। ਚੱਲ ਤੂੰ ਮਰਨੀ ਹੈ, ਮੈਨੂੰ ਤੋਰੀ ਜਾ। ਮੈਂ ਤੈਨੂੰ ਅੱਗੇ ਵੀ ਕਿਹਾ ਸੀ ਮੈਨੂੰ ਮਰਨੀ ਨਾ ਕਿਹਾ ਕਰ। ਇਹ ਆਪਸ ਚ ਲੜੀ ਜਾਈਓ। ਇੱਥੇ ਜਾਓ ਜਾ ਕੇ ਤੁਸੀਂ ਪਰਸ ਤੇ ਵੇਖ ਲਓ ਗੁਜ਼ਾਰ। ਇਹ ਮੇਰੇ ਪਰਸ ਚ ਕਿੱਥੋਂ ਆਇਆ? ਨਕਮਾ ਕਿਤੇ ਜਾਵੇ ਤੇ ਵੀਰੇ ਮੇਰੇ ਕੋਲ ਪੈਸੇ ਹੋਣ। ਆਪਣੀ ਮੈਂ ਤਾਂ ਜੇਬ ਅੱਗੇ ਚ ਤੋਂ ਬਹੁਤ ਦੁਖੀ ਆ। ਓਏ ਤੈਨੂੰ ਜੇਬਾਂ 'ਚ ਹੱਥ ਮਾਰਿਆ, ਚੱਲ ਬਾਹਰ ਨਿਕਲ। ਆ ਵੇਖ ਲੈ, ਆਹ ਆ ਕੌਫੀ ਵੇਖ ਲੈ। ਮੁੱਕੀ ਹੈ। ਸਹੀ ਕਹਿ ਰਹੇ ਬਾਈ ਤੁਸੀਂ, ਖੁਦਾਏ ਖੋਫੀ ਮੁੱਕ ਗਈ ਏ। ਆ ਵੇਖ ਲੈ, ਆ ਵੀ ਤਾਂ ਕਿਤੇ ਦਿਹਾੜੀ ਲਾਉਣ ਹੀ ਦਿਆ ਨਾ, ਤੇ ਤੂੰ ਵੀ ਕਿਤੇ ਇਹਦੇ ਨਾਲ ਇੱਕ ਫਾਈਲ ਪਾਣੇ ਇਹਨੂੰ ਫੜੋ, ਇਹਨੂੰ ਵੀ ਨਾਲ ਉਹ ਫੜੋ। ਦਿਹਾੜੀ ਨਹੀਂ, ਉਹ ਮੰਗਤ ਵਾਦੇ ਕਿੱਡੇ ਮਜ਼ਬੂਤ ਮੂੰਹ ਨਾਲ ਮੰਗਣ ਡਿਆ ਵਾ, ਤਾਂ ਨਹੀਂ, ਨਹੀਂ, ਢੇਠਾ ਹੋਇਆ ਵਾ। ਮੰਗਣ ਵਾਲਾ ਨਹੀਂ ਹੈਗਾ। ਹਾਂਜੀ ਹੋਰ ਕੀ ਤੁਸੀਂ ਸਰਬ ਵੇਚਣ ਡਏ ਹੋ? ਚੱਪਲ ਪਾਈ ਹੈ। ਜ਼ਰੂਰਤ ਘਰ ਚ ਪਰੇਸ਼ਾਨੀ ਹੈ। ਭਾਜੀ ਜ਼ਰੂਰਤਾਂ ਮੈਨੂੰ ਵੀ ਬਹੁਤ ਆ, ਸੱਚੀ ਮੈਂ ਤੇ ਆਪ ਬਹੁਤ ਦੁਖੀ। ਆ ਛੱਬੀ। ਫੜਾਈ ਫਾਈਲ ਇਹਨੂੰ ਫਾਈਲ ਫੜਾਓ। ਉਹ ਤੂੰ 42 26 ਤੇ 42 ਕਿੰਨਾ ਹੁੰਦਾ? ਭਾਜੀ ਮੈਨੂੰ ਨਹੀਂ ਪਤਾ, ਮੈਂ ਪੜ੍ਹੀ ਨਹੀਂ। ਸਾਨੂੰ ਨਹੀਂ ਪਤਾ ਵੀਰੇ 26 ਤੇ 42 64 ਹਾਂ ਅੱਛਾ ਫੇਰ 60 ਚ 66 ਹੁੰਦਾ ਸੱਚ। ਅੱਛਾ ਅੱਛਾ ਤੇ ਉਹ ਬਿਜਲੀ ਦਾ ਬਿੱਲ ਆ, ਇਹ ਬੱਚੇ ਏਸੀ ਰਾਤ ਦਿਨ ਚਲਾ ਰਹੇ ਨੇ ਤੇ ਤੁਹਾਡੇ? ਜੀ ਜੀ। ਏਸੀ ਭਾਈ ਤੂੰ ਚਲਾ ਰਿਹਾ, ਅਸੀਂ ਕਾਹਦੇ ਤੈਨੂੰ ਦਈਏ? ਤੁਸੀਂ ਨਾ AC ਚਲੋ, ਮੈਂ ਵਾਲਾ ਤੁਹਾਡਾ ਠੇਕਾ ਲਿਆ ਬੱਚੇ। ਭਾਜੀ ਉਹ ਮੇਰੇ ਵਾਲਾ ਤੇ ਪੱਖਾ ਨਹੀਂ ਲਾ ਕੇ ਦਿੰਦਾ ਮੈਨੂੰ। ਨਹੀਂ ਏਸੀ ਵਾਲਾ ਮੂੰਹ ਆ, ਇਹ ਤਾਂ ਬੋਰ ਥੱਲੇ ਸੌਣ ਵਾਲਾ ਮੂੰਹ ਆ। ਭਾਜੀ ਇਹ ਤਾਂ ਫੁੱਲ ਗਰਮੀ 'ਚ ਸੌਣ ਵਾਲਾ ਮੂੰਹ ਆ, ਬਰਾਂਡੇ 'ਚ ਪੈਣ ਵਾਲਾ ਮੂੰਹ ਆ, ਬਾਹਰ ਗਲੀ 'ਚ ਮੰਜਾ ਡਾਉਣ ਵਾਲਾ ਮੂੰਹ ਆ। ਏਸੀ ਵਾਲਾ ਦਾ ਮੂੰਹ ਹੀ ਨਹੀਂ ਹੈਗਾ। ਚਲੋ ਇਹ ਤਾਂ ਉਹ ਬੱਚੇ- ਮੂੰਹ ਆ, ਬੰਦਾ ਸਫ਼ਰ ਕਰਨ ਜਾਵੇ ਤੇ ਸੌ ਜਾਵੇ। ਬਈ ਉਹ ਬੱਚੇ ਸੁਣਦੇ ਨੇ। ਉਹ ਤੇਰੇ ਬੱਚੇ ਵੀ, ਮੈਂ ਤੈਨੂੰ ਕੀ ਕਹਿ ਦਵਾਂ, ਕਿੱਡਾ ਚੱਲ ਜਾ ਮੇਰਾ। ਤੂੰ ਵੀ ਨਾਲ ਹੀ ਨਿਕਲ ਜਾ, ਤੂੰ ਮੈਨੂੰ ਧੱਕੇ ਕਾਤੋਂ ਦੇਈ ਜਾਂਦੀ ਆ? ਤੇ ਤੂੰ ਵੀ ਕਿਤੇ ਕੰਮ ਤੇ ਜਾਓ ਨਹੀਂ ਦੇਖੋ, ਜਾਂਦੇ। ਮੇਰੀ ਗੱਲ ਸੁਣੋ, ਬੈਠੋ ਜ਼ਰਾ। ਨਹੀਂ ਤੁਸੀਂ ਇੱਥੇ ਦੱਸੋ, ਅਸੀਂ ਬਾਜੀ ਬੈਠੋ ਜ਼ਰਾ। ਭਾਜੀ ਅੱਗੇ ਬਹਿ ਕੇ ਗੱਲ ਸੁਣੀ ਤੁਹਾਡੀ, ਹੁਣ ਇੱਥੇ ਦੱਸੋ ਕੀ ਗੱਲ ਗੱਲ ਦੱਸ। ਕਿੱਡਾ ਬੁਰਾ ਮੂੰਹ ਆ, ਥੱਲੇ ਟਾਈ ਲਾਈ ਫਿਰਦਾ ਤੂੰ। ਥੋੜੇ ਜਿਹਾ ਖੁਦਾ ਖੌਫੀ ਹੋਣੀ ਚਾਹੀਦੀ ਹੈ। ਓਏ ਚਿਹਰਾ ਹੀ ਧਮਾਕੇ ਵਾਲਾ ਵਾ, ਖੁਦਾ ਖੌਫੀ ਵਾਲਾ ਚਿਹਰਾ ਹੀ ਨਹੀਂ ਹੈਗਾ। ਬਸ਼ਰਮ ਜਿਹਾ ਨੈਣ ਨਕਸ਼ਾ ਤੇਰੇ। ਇਹਦਾ ਮੂੰਹ ਇੰਜ ਜਿਵੇਂ ਤਮਾਕੂ ਇੰਜ ਕੀਤਾ ਹੁੰਦਾ ਹਾਂ ਬਾਜੀ ਜਾਇਜ਼ ਕੈਸ਼ ਨੰਬਰ ਦੇ ਦਵਾ। ਹੈ। ਹੈ ਤੁਹਾਡੇ ਕੋਲ ਹੈਗਾ ਨਾ? ਕੀ 2000 ਕਰ ਦੇਣਾ।
ਉਹ ਯਾਰ ਕਾਹਦਾ 2000 ਰੁਪਏ ਸਾਨੂੰ ਪਤਾ ਤਾਂ ਲੱਗੇ ਕਿਸ ਗੱਲ ਦਾ। ਖੁਦਾ ਖੋਫੀ ਹੋਣੀ ਉਹ ਚਾਹੀਦੀ ਖਿਤਾਬ ਹੋ ਵੀ ਦੱਸਦੀ ਨਹੀਂ ਤੈਨੂੰ ਕਸਾ ਤੈਨੂੰ ਆਟਾ ਲਿਆ ਕੇ ਦੇ। ਬਿੱਲ ਨਾ ਤਾਰਿਆ ਕੱਲ ਬੱਚੇ ਏਸੀ ਤੋਂ ਬਗੈਰ ਬਹਿਣੇ ਆ। ਭਾਈ ਤੁਸੀਂ ਮਹਿਕਮੇ ਕਿਹੜੇ ਚ ਆਏ ਉਹ ਤੇ ਦੱਸੋ, ਤੁਹਾਨੂੰ 2000 ਕੀ ਉਹ 3000 ਵੀ ਦੇ ਦੇ। ਕੋਈ ਮੇਰਾ ਅੱਬਾ ਜੀ ਬਹੁਤ ਪੈਸਾ ਕਮਾਉਂਦਾ, ਮੈਂ ਤੁਹਾਨੂੰ 3000 ਵੀ ਦਾਂ। ਕਿਹੜੇ ਮਹਿਕਮੇ ਚ ਆਏ ਉਹ ਤੇ ਬਾਜੀ ਦੱਸੋ। ਕਿਸੇ ਮਹਿਕਮੇ ਚ ਇਹ ਆਇਆ ਵਾ ਮੰਗ ਤੇ ਅੱਲਾ ਤੋਂ ਡਰ ਮੰਗਣਾ ਬੁਰੀ ਗੱਲ ਆ। ਮੰਗ ਤੇ ਭਾਜੀ। ਮਹਿਕਮਾ ਤੇਰਾ ਫਿਰ ਸਿੱਧਾ ਨਜ਼ਰ ਤਾਂ ਆਉਣ ਡਿਆ ਵਾ। ਖੁਦਾ ਖੋਫੀ ਹੋਣੀ ਚਾਹੀਦੀ ਇੱਧਰ ਓਏ ਹੋ। ਇਹਨੂੰ ਪਰੇ ਲਾਇਆ ਕਿ ਮੇਰੇ ਉੱਤੇ ਖਿਲਾਰ ਛੜਿਆ। ਖੁਦਾ ਖੌਫੀ ਕਰਦਾ ਫਿਰਦਾ ਤੂੰ। ਚੱਲ ਬਾਹਰ ਨਿਕਲ। ਬੱਚੇ ਸਾਂਝੇ ਹੁੰਦੇ ਆ, ਏਸੀ ਤੋਂ ਬਗੈਰ ਬਹਿਣੇ ਓਏ ਬੱਚੇ। ਤੂੰ ਆਪਣੇ ਆਂਡੇ ਆਪ ਪੀ ਜਾਂਦਾ ਵਾ, ਤੂੰ ਬੱਚੇ ਖਾਣ ਵਾਲੀ ਬਲਾ ਵਾ। ਤੇਰੇ ਬੱਚੇ ਹੈ ਕਿ ਚੱਲ ਬਾਹਰ ਨਿਕਲ। ਉਹ ਤੂੰ ਇੱਧਰ ਕਿੱਧਰ ਆਇਆ ਵਾ? ਉਹ ਤੂੰ ਮੇਰੇ ਇਲਾਕੇ 'ਚ ਕਿੱਧਰ ਆ ਗਿਆ? ਉਹ ਤੁਸੀਂ ਮੇਰੇ ਇਲਾਕੇ 'ਚ ਆਏ ਹੋ। ਥੋੜੀ ਗੱਲ ਗੱਲ ਕੀ? ਲੱਗਦਾ ਨਵੀਆਂ ਰਿਸ਼ਤਾਂ ਬਣੀਆਂ, ਇਲਾਕੇ ਹੋਰ ਵੰਡੇ ਗਏ ਆ। ਤੇਰੀ ਮਿਹਰਬਾਨੀ ਆ, ਉਹ ਮੇਰੇ ਨਿਆਣਿਆਂ ਨੂੰ ਨਾ ਪਤਾ ਲੱਗੇ। ਉਹ ਨਿਆਣਿਆਂ ਨੂੰ ਲੁਕੋਈਦਾ, ਉਹਨਾਂ ਨੂੰ ਪਤਾ ਦੱਸੋ। ਹੌਲੀ ਉਹ ਨਿਆਣਾ ਤੇਰਾ ਤਾਂ ਐਡਾ ਪੱਕਾ ਚਿਹਰਾ, ਉਹ ਜਾਵੇ ਨਾਲ ਤੇ ਰੁਪਈਆ 5000 ਲਿਆ ਸਕਦਾ। ਹੌਲੀ ਗੱਲ ਕਰ ਲਾ, ਹੌਲੀ ਗੱਲ ਕਰ ਲਾ। ਹੌਲੀ ਗੱਲ ਕਰ ਲਾ। ਕਰਦਿਆ ਕੁੰਡਿਆ, ਹੌਲੀ ਗੱਲ ਕਰ ਲਾ। ਤੇਰੀ ਮਿਹਰਬਾਨੀ ਆ ਦੇਖ, ਉਹ ਮੇਰੀ ਕੋਈ ਇੱਜ਼ਤ ਹੈ ਇਸ ਘਰ ਦੇ ਵਿੱਚ। ਅੱਬਾ ਜੀ ਇਹ ਕੌਣ ਹੈ? ਇਹਨੂੰ ਕੱਢੋ ਬਾਹਰ। ਕਿੱਡੀ ਸਲਾਹ ਕਰਨ ਡਿਆ ਤੁਸੀਂ ਇਹਨਾਂ। ਆ ਕੋਈ ਨਹੀਂ ਕੋਈ ਨਾ ਮੈਂ ਕਰ ਦਿੰਦਾ। ਓਏ ਉਹੀ ਮੈਂ ਤੈਨੂੰ ਕਹਿਣਾ। ਕਿਉਂ ਨਹੀਂ ਹੌਲੀ ਬੋਲਣ ਯਾਰ? ਬੱਚਿਆਂ ਨੂੰ ਲੁਕੋਈਦਾ ਹੁੰਦਾ ਵਾ। ਆਪਾਂ ਮੰਗਦੇ ਆਂ ਗਲੀ ਗਲੀ। ਉਹ ਤੈਨੂੰ ਰੱਬ ਦਾ ਵਾਸਤਾ। ਕੋਈ ਰੱਬ ਦਾ ਵਾਸਤਾ ਨਹੀਂ ਹੈਗਾ। ਓਏ ਮੇਰੀ ਗੱਲ ਸੁਣ ਲੈ, ਉਹ ਪੱਥਰ ਦੀਆਂ ਕੁੰਡਿਆ ਮੇਰੀ ਗੱਲ- ਉਹਨੂੰ ਤੇ ਬੱਚਿਆਂ ਨੂੰ ਦੱਸ ਵੀ ਅਸੀਂ ਮੰਗ ਕੇ ਤੁਹਾਨੂੰ ਖਵਾਉਂਦੇ ਹਾਂ। ਮੇਰੇ ਬੱਚਿਆਂ ਨੂੰ ਨਹੀਂ ਪਤਾ ਮੈਂ ਮੰਗਦਾ ਵਾਂ। ਤੇ ਮੈਂ ਦੱਸਦਾ ਤੇਰੇ ਬੱਚੇ ਉਹ ਤੂੰ ਨਾ ਦੱਸ।